ਸਲਾਮ ਨਮਸਤੇ ਸਤਿ ਸ੍ਰੀ ਅਕਾਲ। ਸੁਣਿਓ ਕੀ ਹਾਲ ਹੈ? ਠੀਕ ਹੋ? ਸਲਾਮਤ ਰਹੋ। ਸਰਦੀ ਬੜੀ ਹੈ, ਪਰ ਤੁਹਾਨੂੰ ਸੈਰ ਵੀ ਤਾਂ ਕਰਾਉਣੀ ਹੈ। ਆ ਜਾਓ ਫਿਰ ਮੇਰੇ ਨਾਲ। ਆ ਵੇਖੋ, ਸ਼ੁਕਰ ਹੈ ਅੱਜ ਬੱਦਲ ਕੋਈ ਨਹੀਂ ਸਨ, ਬਰਫਬਾਰੀ ਤਾਂ ਲਾਜ਼ਮੀ ਹੋ ਜਾਣੀ ਸੀ। ਰਾਤ ਕੋਈ ਕੰਮ ਮਾਈਨਸ 'ਤੇ ਰਿਹਾ ਅਤੇ ਇਹ ਕੱਕਰ ਹੀ ਕੱਕਰ ਪਏ ਆ, ਅਤੇ ਇਹਦਾ ਮਤਲਬ ਜੇ ਬੱਦਲ ਹੁੰਦੇ ਤਾਂ ਉਹ ਬਰਫ਼ ਬਣ ਜਾਣੇ ਸਨ। ਅਤੇ ਸ਼ੁਕਰ ਬਰਫ਼ ਨਹੀਂ ਪਈ। ਬਰਫ਼ ਪਏ ਨਾ ਤਾਂ ਫਿਰ ਸੋਹਣੀ ਤਾਂ ਲੱਗਦੀ ਹੈ, ਪਰ ਫਿਰ ਉਹ ਹਾਦਸੇ ਬੜੇ ਹੁੰਦੇ ਨੇ। ਜੋ ਜੰਮ ਜਾਵੇ ਅਤੇ ਉਹ ਪੱਥਰ ਹੋ ਜਾਂਦੀ ਹੈ, ਅਤੇ ਫਿਰ ਗੱਡੀਆਂ ਸਕਿਡ ਕਰਦੀਆਂ ਫਿਰਦੀਆਂ। ਤੁਸੀਂ ਜਿੰਨਾ ਚਾਹੋ ਕੰਟਰੋਲ ਕਰ ਲਓ, ਪਰ ਉਹ ਹਾਦਸੇ ਹੋ ਹੀ ਜਾਂਦੇ ਨੇ। ਹੋਰ ਸੁਣਾਓ, ਕੀ ਨਵੀਆਂ ਤਾਜ਼ੀਆਂ ਨੇ? ਹਾਂ ਵੇਖੋ, ਰੱਬ ਦੀ ਕੁਦਰਤ। ਇਹ ਮਹੀਨਾ ਪਹਿਲੇ ਇਹਨਾਂ ਦਰੱਖਤਾਂ ਦੇ ਉੱਤੇ ਬੜੀ ਰੌਣਕ ਸੀ, ਬੜੀ ਹਰਿਆਲੀ ਸੀ। ਇਹਨਾਂ ਦੇ ਉੱਤੇ ਕੋਈ ਫੁੱਲ, ਕੋਈ ਫਲ ਲੱਗੇ ਸਨ, ਅਤੇ ਹੁਣ ਵੇਖੋ ਜੀ, ਬਿਲਕੁਲ ਹੀ ਇਹ ਟੁੰਡ ਮੁੰਡ ਹੋ ਗਏ ਨੇ। ਪਰ ਇਹਦੇ 'ਚ ਵੀ ਇਹਨਾਂ ਦਾ ਸਿਆਪਣ ਹੈ। ਤੁਸੀਂ ਵੇਖੋ ਨਾ, ਬੜੀ ਇੱਕ ਸਿਮਟਰੀ ਹੈ ਗੋਲਾਈ ਦੇ ਵਿੱਚ। ਹਰ ਦਰਖਤ ਜਿਹੜਾ ਹੈ, ਉਹਦੀਆਂ ਸ਼ਾਖਾਂ ਬਰਾਬਰ ਦੀਆਂ, ਹਰ ਪਾਸੇ ਇੱਕ ਬੈਲੈਂਸ ਦੇ ਵਿੱਚ ਬੜੀਆਂ ਨੇ। ਰੱਬ ਸੋਹਣੇ ਦੀ ਹਰ ਸ਼ੈ ਸੋਹਣੀ ਹੈ। ਐ ਹੁਣ ਉੱਤੇ ਕਈਆਂ ਦਰਖਤਾਂ ਦੇ ਉੱਤੇ ਕੋਈ ਆਲ੍ਹਣਾ ਵੀ ਨਜ਼ਰ ਆਉਂਦਾ ਹੈ। ਹੁਣ ਉਹ ਪਤਾ ਨਹੀਂ ਉਹ ਵਿਚਾਰੇ ਪਰਿੰਦੇ ਕਿੱਥੇ ਗਏ ਨੇ, ਅਤੇ ਉਹ ਕਿਵੇਂ ਇਸ ਠੰਡ ਦੇ ਵਿੱਚ ਗੁਜ਼ਾਰਾ ਕਰਦੇ ਨੇ। ਪਰ ਸੁਬਾਹ ਕੋਈ 3 ਵਜੇ ਕੰਮ ਸ਼ੁਰੂ ਹੋ ਜਾਂਦਾ ਹੈ, ਪਰਿੰਦਿਆਂ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਉਹ ਕੁਝ ਜੋ ਵੀ ਉਹ ਤਸਬੀਹਾਤ ਕਰਦੇ ਨੇ। ਤੁਹਾਨੂੰ ਪਤਾ, ਰੱਬ ਆਖਦਾ ਕਿ ਤੁਸੀਂ ਮੇਰੀ ਤਸਬੀਹ ਨਹੀਂ ਕਰਦੇ, ਕਾਇਨਾਤ ਦੀ ਹਰ ਸ਼ੈ ਮੇਰੀ ਤਸਬੀਹ ਕਰਦੀ ਹੈ। ਸੋ ਇਹ ਪਰਿੰਦੇ ਵੀ ਜਿਹੜੇ ਨੇ ਵੀ ਤਸਬੀਹ ਕਰਦੇ ਨੇ, ਅਤੇ ਸੁਬਾਹ ਆਪਣੇ ਖੂਬਸੂਰਤ ਆਵਾਜ਼ਾਂ ਇਹਨਾਂ ਦੀਆਂ ਸ਼ੁਰੂ ਹੋ ਜਾਂਦੀਆਂ ਨੇ। ਆ ਬੰਦੇ ਬੜਾ ਕਈ ਵਾਰੀ ਫਜ਼ੂਲ ਕਿਸਮ ਦੀਆਂ ਫੋਟੋਆਂ ਲਾਉਂਦੇ ਨੇ, ਸੋਸ਼ਲ ਮੀਡੀਆ 'ਤੇ ਸ਼ੁਰੂ ਹੋ ਜਾਂਦੇ ਨੇ। ਉਹ ਜੀ ਫਲਾਣੀ ਥਾਂ ਆਹ ਕਰਾਮਤ ਹੋ ਗਈ ਹੈ, ਫਲਾਣੇ ਨਾਬ ਬੱਚੇ ਦੇ ਮੱਥੇ 'ਤੇ ਆਹ ਲਿਖਿਆ ਆ ਗਿਆ, ਹਾਂਜੀ ਆਹ ਦਵਾਣਾ ਖੋਲ੍ਹਿਆ ਦੇ ਵਿੱਚੋਂ ਇਹ ਨਿਕਲ ਆਇਆ। ਉਹ ਬਈ ਮੈਨੂੰ ਸਮਝ ਨਹੀਂ ਆਉਂਦੀ ਕਿ ਅਗਰ ਗੌਰ ਕਰੋ ਤਾਂ ਇਸ ਤੋਂ ਵੱਡੀ ਕਿਹੜੀ ਕਰਾਮਤ ਹੈ ਕਿ ਇੱਕ ਛੋਟਾ ਜਿਹਾ ਬੀਜ ਜ਼ਮੀਨ ਦੇ ਵਿੱਚ ਤੁਸੀਂ ਬੋਂਦੇ ਹੋ ਅਤੇ ਏਡਾ ਵੱਡਾ ਦਰਖਤ ਨਿਕਲ ਆਉਂਦਾ, ਕੋਈ ਛੋਟਾ ਜਿਹਾ ਪੌਦਾ ਨਿਕਲ ਆਉਂਦਾ ਹੈ। ਕਿਸੇ ਦੇ ਵਿੱਚ ਕਿਸੇ ਰੰਗ ਦੇ ਫੁੱਲ ਲੱਗਦੇ ਨੇ, ਕਿਸੇ ਦੇ ਵਿੱਚ ਕਿਸੇ ਕਿਸਮ ਦੀ ਸਬਜ਼ੀ ਲੱਗਦੀ ਹੈ। ਇਹ ਕਰਾਮਾਤ ਨਹੀਂ, ਇਹ ਮੌਜੂਜ਼ੇ ਨੇ ਰੱਬ ਦੇ। ਕਦੀ ਕੋਈ ਮੌਸਮ ਆ ਜਾਂਦਾ ਹੈ, ਕਦੀ ਕੋਈ ਮੌਸਮ ਆ ਜਾਂਦਾ ਹੈ। ਏਡੀ ਵੱਡੀ ਕਾਇਨਾਤ, ਔਰ ਉਹਦੇ ਵਿੱਚ ਸਿਰੇ ਮੂੰਹ ਜਿਹੜਾ ਉਹ ਕੋਈ ਬੈਲੈਂਸ ਦਾ ਫਰਕ ਨਹੀਂ ਆਉਂਦਾ। ਇਹ ਕਿਸੇ ਬਣਾਈ ਹੈ ਨਾ ਜੀ। ਇਹ ਅਕਲਮੰਦਾਂ ਵਾਸਤੇ ਤੇ ਇਹਦੀ ਹਰ ਸ਼ੈ ਦੇ ਵਿੱਚ ਨਿਸ਼ਾਨੀ ਹੈ। ਆਪਣੇ ਆਪ 'ਤੇ ਇੱਕ ਅੱਖਰ ਨਹੀਂ ਲਿਖਿਆ ਜਾਂਦਾ। ਸਾਰੀ ਉਮਰ ਕਾਗਜ਼ ਪੈਨਸਲ ਪੇਪਰ ਰੱਖ ਕੇ ਬੈਠੇ ਰਹੋ, ਹਾਂਜੀ, ਅਤੇ ਇੱਕ ਲਫ਼ਜ਼ ਨਹੀਂ ਲਿਖਿਆ ਜਾਂਦਾ। ਕਿਸੇ ਲਿਖਣਾ ਹੈ ਤਾਂ ਕੁਝ ਹੋਣਾ ਹੈ ਨਾ ਜੀ। ਅਤੇ ਕਾਇਨਾਤ ਵੀ ਕਿਸੇ ਬਣਾਈ ਹੈ ਅਤੇ ਬਣੀ ਹੈ, ਅਤੇ ਇਹ ਜ਼ਿੰਦਗੀ ਜਿਹੜੀ ਹੈ ਇਹਦਾ ਕੋਈ ਮਕਸਦ ਵੀ ਹੋਣਾ ਹੈ।
ਇਹ ਬਣਾਉਣ ਵਾਲੇ ਨੇ ਜਿਹਨੇ ਇਨਸਾਨ ਬਣਾਇਆ, ਜਿਹਨੇ ਇਹਨੂੰ ਇੱਕ ਵਕਤ ਦਿੱਤਾ ਹੈ ਕਿ ਜਾ ਇਹ ਤੇਰੇ ਕੋਲ ਵਕਤ ਹੈ, ਇਹ ਤੇਰੇ ਕੋਲ ਇਖਤਿਆਰ ਹੈ। ਭਾਵੇਂ ਇਹਦੇ ਨਾਲ ਚੰਗੀਆਂ ਚੀਜ਼ਾਂ ਲਿਖ ਲੈ ਇਸ ਵਕਤ ਵਿੱਚ, ਅਤੇ ਭਾਵੇਂ ਆਪਣੇ ਨਾਮਾ ਅਮਾਲ ਦੇ ਵਿੱਚ ਸਾਰੇ ਗੁਨਾਹ ਭਰ ਲੈ, ਜ਼ੁਲਮ ਭਰ ਲੈ ਜਾ, ਅਤੇ ਫਿਰ ਉਹਦੇ ਬਾਅਦ ਤੈਨੂੰ ਇਹਦਾ ਜਜ਼ਾ ਜਾਂ ਸਜ਼ਾ ਜੋ ਵੀ ਤੂੰ ਖਟਿਆ ਉਹ ਤੈਨੂੰ ਮਿਲੇ ਦੀ। ਇਹ ਏਡੀ ਵੱਡੀ ਕਾਇਨਾਤ ਇਨਸਾਨ ਵਾਸਤੇ ਬਣਾਈ ਗਈ ਹੈ। ਹੁਣ ਜੇ ਇਨਸਾਨ ਕੁਝ ਕਰੇ ਨਾ ਤਾਂ ਵੱਖਰੀ ਗੱਲ ਹੈ। ਅੱਲਾਹ ਤਾਲਾ ਨੇ ਸਾਨੂੰ ਇਲਮ ਦਿੱਤਾ, ਇਖਤਿਆਰ ਦਿੱਤਾ, ਅਤੇ ਫਿਰ ਉਹ ਆਖਦਾ ਕਿ ਮੇਰੇ ਕੋਲੋਂ ਤੁਸੀਂ ਹਦਾਇਤ ਵੀ ਮੰਗੋ, ਔਰ ਉਹ ਹਦਾਇਤ ਉਹਨੂੰ ਦੇਣਾ ਜਿਹੜਾ ਹਦਾਇਤ ਚਾਹੁੰਦਾ। ਇਹ ਤਾਂ ਸਾਰਿਆਂ ਨੂੰ ਹੀ ਪਤਾ ਕਿ ਵੀ ਇਹ ਚੀਜ਼ ਅੱਛੀ ਹੈ। ਇਹ ਸਾਰਿਆਂ ਨੂੰ ਪਤਾ ਹੈ ਕਿ ਰੋਡ ਦੇ ਉੱਤੇ 70 ਮੀਲ ਦੀ ਇਨਫੋਰਮੇਸ਼ਨ ਹੈ ਨਾ, ਕਿ ਇਹਦੀ ਮੈਕਸਿਮਮ ਸਪੀਡ ਲਿਮਿਟ 70 ਹੈ, ਅਤੇ ਸੱਜੇ ਟੁਰਨਾ ਜਾਂ ਖੱਬੇ ਟੁਰਨਾ ਹੈ, ਹਾਂਜੀ, ਜਾਂ ਆਉਣ ਵਾਲੇ ਬੰਦੇ ਦਾ ਪਹਿਲਾ ਹੱਕ ਹੈ ਜਾਂ ਤੁਹਾਡਾ ਪਹਿਲਾ ਹੱਕ ਹੈ। ਇਹ ਸਾਰੀ ਇਨਫੋਰਮੇਸ਼ਨ ਹੈ, ਸਾਰਿਆਂ ਨੂੰ ਪਤਾ। ਇਹਦੇ ਬਾਵਜੂਦ ਬੰਦੇ ਉਹ ਸਪੀਡ ਲਿਮਿਟ ਨੂੰ ਕ੍ਰਾਸ ਕਰਦੇ ਨੇ, ਉਹ ਉਹਨਾਂ ਜਗ੍ਹਾ ਤੋਂ ਗੁਜ਼ਰਦੇ ਨੇ ਜਿੱਥੋਂ ਗੁਜ਼ਰਨ ਦਾ ਉਹਨਾਂ ਨੂੰ ਪਤਾ ਹੈ ਕਿ ਵੀ ਇੱਥੇ ਸਾਡਾ ਰਾਈਟ ਨਹੀਂ, ਉਹਦੇ ਬਾਵਜੂਦ ਉੱਥੇ ਉਹ ਗੁਜ਼ਰਦੇ ਨੇ। ਫਿਰ ਹਾਦਸੇ ਹੁੰਦੇ ਨੇ, ਫਿਰ ਉਹ ਜੁਰਮਾਨੇ ਭੁਗਤਦੇ ਨੇ, ਸਜ਼ਾਵਾਂ ਭੁਗਤਦੇ ਨੇ, ਕਈ ਇਹਨਾਂ ਹਾਦਸਿਆਂ ਦੇ ਮਾਰੇ ਜਾਂਦੇ ਨੇ। ਸੋ ਅਸਲ ਚੀਜ਼ ਉਹ ਹੈ ਕਿ ਇਹਨਾਂ ਸੜਕਾਂ ਦੇ ਉੱਤੇ ਤੁਸੀਂ ਸੇਫਲੀ ਲੰਘ ਜਾਓ। ਉਹ ਹਦਾਇਤ ਹੈ। ਉਹ ਹਦਾਇਤ ਜਿਹੜੀ ਉਹ ਤੁਹਾਡੇ ਦਿਲ 'ਚ ਆਉਂਦੀ ਹੈ। ਦਿਮਾਗ ਨੂੰ ਇਹ ਪਤਾ ਹੁੰਦਾ ਕਿ ਇਹ ਠੀਕ ਹੈ, ਫਿਰ ਉਹਦੇ ਉੱਤੇ ਅਮਲ ਤੁਹਾਡਾ ਦਿਲ ਕਰਵਾਉਂਦਾ। ਔਰ ਉਹ ਦਿਲ ਜਿਹੜਾ ਉਹ ਉਦੋਂ ਕਰਵਾਉਂਦਾ ਜਦੋਂ ਉਹਦੇ ਵਿੱਚ ਜਿਹੜੀ ਪੋਜ਼ੀਟਿਵਿਟੀ ਹੈ, ਜਿਹੜੀ ਅੱਛਾਈ ਹੈ, ਜਿਹੜਾ ਚੰਗਾ ਅਤੇ ਅੱਛਾ ਪੈਗਾਮ ਹੈ, ਉਹ ਉਹਦੇ ਅੰਦਰ ਬਹਿ ਜਾਂਦਾ, ਰਸਖ ਹੋ ਜਾਂਦਾ। ਹਾਂਜੀ, ਅਤੇ ਉਹ ਜਦੋਂ ਕਿਧਰੇ ਬੰਦੇ ਦੀ ਹਦਾਇਤ ਜਿਹੜੀ ਹੈ ਉਹ ਕੰਮ ਹੁੰਦੀ ਹੈ, ਅਤੇ ਫਿਰ ਉਹ ਇਨਫੋਰਮੇਸ਼ਨ ਹੋਣ ਦੇ ਬਾਵਜੂਦ ਉਹ ਹਾਦਸੇ ਕਰ ਪੈਂਦਾ। ਔਰ ਉਹਨਾਂ ਹਾਦਸਿਆਂ ਦਾ, ਉਹਨਾਂ ਗੁਨਾਹਾਂ ਦਾ ਉਹ ਫਿਰ ਸਜ਼ਾਵਾਰ ਹੁੰਦਾ। ਇਹਦੇ ਬਾਵਜੂਦ ਜਿਹੜਾ ਰੱਬ ਹੈ ਉਹ ਕਹਿੰਦਾ ਹੈ ਕਿ ਤੁਸੀਂ ਅਗਰ ਕੋਈ ਗਲਤੀ ਕਰ ਬੈਠੋ ਤਾਂ ਮੇਰੀ ਰਹਿਮਤ ਤੋਂ ਮਾਯੂਸ ਨਾ ਹੋਵੋ, ਬਿਲਕੁਲ ਮਾਯੂਸ ਨਾ ਹੋਵੋ, ਮੈਂ ਸਾਰੇ ਹੀ ਗੁਨਾਹ ਮਾफ़ ਕਰ ਦੇਣਾ, ਲੇਕਿਨ ਤੁਸੀਂ ਸੱਚੀ ਤੌਬਾ ਕਰੋ, ਤੁਸੀਂ ਮੇਰੇ ਵੱਲ ਰਜੂਅ ਕਰੋ, ਤੁਸੀਂ ਮੇਰੇ ਵੱਲ 1 ਕਦਮ ਟੁਰੋ, ਮੈਂ ਤੁਹਾਡੇ ਵੱਲ 10 ਕਦਮ ਟੁਰਾਂਗਾ। ਉਹ ਅੱਲਾਹ ਤਾਲਾ ਤਾਂ ਬੜਾ ਹੀ ਮਿਹਰਬਾਨ ਹੈ। ਉਹਦੇ ਕੋਲੋਂ ਹਰ ਪਲ ਹਰ ਵਕਤ ਹਦਾਇਤ ਮੰਗਣੀ ਚਾਹੀਦੀ ਹੈ, ਦੁਆ ਕਰਨੀ ਚਾਹੀਦੀ ਹੈ, ਅਤੇ ਉਹ ਫਿਰ ਦਿਨਾਂ ਨੂੰ ਫੇਰ ਦਿੰਦਾ। ਜਦੋਂ ਦਿਲ ਫਿਰ ਜਾਂਦਾ ਤਾਂ ਸਮਝੋ ਦਿਨ ਫਿਰ ਗਏ। ਕੋ ਮਹਿਜ਼ ਨਿਅਮਤਾਂ ਦਾ ਹੋਣਾ ਜਿਹੜਾ ਉਹਦਾ ਮਤਲਬ ਨਹੀਂ ਕਿ ਤੁਹਾਡੇ ਦਿਨ ਫਿਰ ਗਏ ਨੇ। ਤੁਹਾਡਾ ਦਿਲ ਫਿਰ ਜਾਏ ਤਾਂ ਫਿਰ ਸਮਝੋ ਕਿ ਤੁਹਾਡੇ ਦਿਨ ਫਿਰ ਗਏ ਨੇ, ਕਿਉਂਕਿ ਦਿਲ ਜਿਹੜਾ ਨਾ ਉਹ ਰੱਬ ਫੇਰਦਾ, ਔਰ ਉਹਨਾਂ ਦੇ ਫੇਰਦਾ ਜਿਹੜੇ ਉਹਦੇ ਕੋਲੋਂ ਦੁਆ ਮੰਗਦੇ ਨੇ। ਅਤੇ ਅੱਲਾਹ ਤਾਲਾ ਤੁਹਾਨੂੰ ਸਾਰਿਆਂ ਨੂੰ ਆਪਣੀ ਹਿਫਜ਼ੋ ਅਮਾਨ 'ਚ ਰੱਖੇ। ਮੇਰੇ ਤਮਾਮ ਵੇਖਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਆਪਣੀ ਪਨਾਹਾਂ 'ਚ ਰੱਖੇ, ਅਤੇ ਮਸਬਤ ਔਰ ਨੇਕ ਰਾਹ ਦੇ, ਸਲਾਮਤੀ ਦੇ, ਨਜ਼ਰ ਬਦ ਤੋਂ ਬਚਾਏ ਅਤੇ ਬੁਰੀ ਸੋਚ ਤੋਂ ਬਚਾਏ। ਨੇਕੀ ਦੀ ਤੌਫੀਕ ਦੇ, ਕਿ ਨੇਕੀ ਦੀ ਤੌਫੀਕ ਰੱਬ ਵੱਲੋਂ ਹੀ ਹੁੰਦੀ ਹੈ।
ਅੱਲਾਹ ਤਾਲਾ ਆਦਾ ਕਿ ਤੁਸੀਂ ਹਿੰਮਤ ਕਰੋ, ਤੁਸੀਂ ਕੋਸ਼ਿਸ਼ ਕਰੋ, ਤਾਂ ਫਿਰ ਮੈਂ ਤੁਹਾਨੂੰ ਫਲ ਫੁੱਲ ਲਾਨਾ, ਫਿਰ ਮੈਂ ਤੁਹਾਡੀ ਮਿਹਨਤ ਰਾਏਗਾ ਨਹੀਂ ਕਰਦਾ। ਬੰਦੇ ਦੇ ਜ਼ਿੰਮੇ ਇਹ ਹੈ ਕਿ ਉਹ ਹਿੰਮਤ ਕਰੇ, ਕੋਸ਼ਿਸ਼ ਕਰੇ, ਤੇ ਫਿਰ ਰੱਬ ਉਹਨੂੰ ਜਿਹੜਾ ਨਾ ਉਹ ਰੰਗ ਲਾਉਂਦਾ। ਲਓ ਸੋਹਣਿਓ, ਫਿਰ ਸਲਾਮਤ ਰਵੋ, ਖੁਸ਼ ਰਵੋ। ਮਿਲਣੇ ਅਗਲੇ ਵਲੌਗ ਦੇ ਨਾਲ। ਆਪਣਾ ਤੇ ਆਪਣੇ ਦੁਆਲੇ ਸਾਰਿਆਂ ਦਾ ਖਿਆਲ ਰੱਖੋ। ਅੱਲਾਹ ਤਾਲਾ ਤੁਹਾਨੂੰ ਹਯਾਤੀ ਦੇ, ਸਿਹਤ ਦੇ, ਤੇ ਕੋਸ਼ਿਸ਼ ਕਰਿਆ ਕਰੋ ਵਾਅਦੇ ਪੂਰੇ ਕਰੋ। ਵਾਅਦਿਆਂ ਦੇ ਬਾਰੇ ਰੋਜ਼ੇ ਕਿਆਮਤ ਪੁੱਛਿਆ ਜਾਏਗਾ। ਉਹ ਵਾਅਦਾ ਕਰੋ ਜਿਹੜਾ ਤੁਸੀਂ ਪੂਰੇ ਕਰ ਸਕਦੇ ਹੋ। ਇਹ ਬੜੀ, ਇਹਨੂੰ ਐਵੇਂ ਲਾਈਟਲੀ ਲੈਣ ਵਾਲੀ ਗੱਲ ਨਹੀਂ ਹੈ। ਇਹਦੇ ਨਾਲ ਸੁਸਾਇਟੀ ਦੇ ਵਿੱਚ ਤੁਹਾਡੀ ਸਾਖ ਵੀ ਬਣਦੀ ਔਰ ਖ਼ਰਾਬ ਹੁੰਦੀ ਹੈ। ਲਓ ਸੋਹਣਿਓ, ਰੱਬ ਰਾਖਾ। ਤੇ ਵੀਡੀਓ ਦੇ ਕੋਈ ਕਮੈਂਟ ਵੀ ਕਰ ਛੱਡਿਆ ਕਰੋ, ਤੇ ਇਹਦਾ ਬੈਲ ਆਈਕਾਨ ਵੀ ਦਬਾ ਦਿਓ ਤਾਂ ਜੋ ਤੁਹਾਨੂੰ ਮੇਰੀ ਵੀਡੀਓ ਮਿਲਦੀਆਂ ਰਹਿਣ। ਬੜੀ ਮਿਹਰਬਾਨੀ। ਅੱਲਾ ਹਾਫਿਜ਼।